2025 ਅਮਰੀਕਾ ਦੇ ਹਿਸਟਰੀ ਦੇ ਵਿੱਚ ਜਦੋਂ ਤੋਂ ਹੀ ਰਿਕਾਰਡ ਕਰਦੇ ਆ ਕਾਰਗੋ ਥੈਫਟ ਦਾ, ਇਹ ਕਹਿੰਦੇ ਵਨ ਆਫ ਦਾ ਬਿਗੇਸਟ ਕਾਰਗੋ ਥੈਫਟ ਸੀਗਾ 2025। 60% ਕਾਰਗੋ ਥੈਫਟ 2025 ਦੇ ਵਿੱਚ ਇਨਕਰੀਜ਼ ਹੋਇਆ ਹੈਗਾ, $725 ਮਿਲੀਅਨ। ਤੇ ਜਿਹੜੀਆਂ ਟਾਰਗੇਟ ਸਟੇਟਸ ਹੈਗੀਆਂ, ਸਭ ਤੋਂ ਪਹਿਲੀ ਕੈਲੀਫੋਰਨੀਆ ਹੈ, ਦੂਜੇ ਤੇ ਟੈਕਸਸ, ਤੀਜੇ ਤੇ ਇਲੀਨੋਇਸ ਸਟੇਟ ਹੈਗੀ ਆ। ਇਹਨਾਂ ਦੇ ਵਿੱਚ ਫਿਰ ਗਾਹਾਂ ਕਾਉਂਟੀਜ਼ ਵੀ ਕਿਹੜੀਆਂ, ਕਰਨ ਕਾਉਂਟੀ ਆ, ਸਨ ਮੈਕੀਨ ਕਾਉਂਟੀ ਆ, ਇਹ ਆਉਂਦਾ। ਸੋ ਇਹਦਾ ਅਲਟੀਮੇਟਲੀ ਕੀ ਆ ਵੀ ਇਹਦਾ ਅਸਰ ਆਮ ਕੰਜ਼ਿਊਮਰ ਦੇ ਉੱਤੇ ਵੀ ਪੈ ਰਿਹਾ। ਹੁਣ ਕਾਰਗੋ ਥੈਫਟ ਕਹਿੰਦੇ ਵੀ ਕਾਸਟਿੰਗ ਐਵਰੀਵਨ ਇਨਕਲੂਡਿੰਗ ਕੰਜ਼ਿਊਮਰਸ। ਜਦੋਂ ਹੁਣ ਬਾਰ-ਬਾਰ ਟਰੱਕ ਚੋਰੀ ਹੋਈ ਜਾਣੇ ਆ, ਬੈੱਡ ਐਂਡ ਬਾਥ, ਕੋਈ ਵੀ ਸਮਾਨ ਲੈ ਲਓ, ਇਲੈਕਟ੍ਰੋਨਿਕ ਦਾ, ਹੋਰ ਜਾਂ ਕੋਈ ਵੀ ਇਲੈਕਟ੍ਰੋਨਿਕ ਦਾ, ਤੇ ਉਹਨਾਂ ਨੇ ਪ੍ਰਾਈਸਿਸ ਜਿਹੜੀਆਂ ਵਧਾ Amazon ਦੇਣੀਆਂ ਆ। ਆਉਣ ਵਾਲੇ ਸਮੇਂ 'ਚ ਰਮਨ ਜੀ ਕੀ ਹੋ ਰਿਹਾ ਵੀ ਇਹ AI ਵੀ ਕਹਿੰਦੇ ਯੂਜ਼ ਕਰਾਂਗੇ ਅਸੀਂ ਕਾਰਗੋ ਦੇ ਵਿੱਚ, ਜਿਹੜਾ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ ਜਾ ਸਕਦਾ। ਪਰ ਸਭ ਤੋਂ ਵੱਡਾ ਜਿਹੜਾ ਖਤਰਾ ਆ ਟਰੱਕਰਸ ਦੇ ਲਈ ਇਹ ਹੋਣਾ ਆ ਵੀ ਹੁਣ ਇੰਸ਼ੋਰੈਂਸ ਕੰਪਨੀਆਂ ਦੇ ਜਿਹੜੇ ਅੰਡਰ ਰਾਈਟਰਸ ਆ, ਉਹ ਜੀ। ਕਹਿਣ ਲੱਗ ਪਏ ਆ ਵੀ ਸਾਨੂੰ ਕਾਰਗੋ ਥੈਫਟ ਦੀ ਇੰਸ਼ੋਰੈਂਸ ਕਰੋ ਹੀ ਨਾ, ਕਾਰਗੋ ਦੀ ਇੰਸ਼ੋਰੈਂਸ ਬਿਜ਼ਨਸ ਚੋਂ ਆਊਟ ਹੋ ਜਾਓ। ਜੇ $725 ਮਿਲੀਅਨ ਦਾ ਕਲੇਮ ਹੋਇਆ, ਤੇ ਇੰਸ਼ੋਰੈਂਸ ਕੰਪਨੀਆਂ ਕਿੱਥੋਂ ਪੈਸੇ ਬਣਾਉਣਗੀਆਂ? ਠੀਕ ਹੈ ਕਿ ਨਹੀਂ? ਕਹਿੰਦੇ ਵੀ ਅੰਡਰ ਰਾਈਟਰਸ ਇਹ ਕਹਿ ਰਿਹਾ ਵੀ ਜੇ ਇਹੀ ਕੁਛ ਚੱਲਦਾ ਰਿਹਾ ਤੇ ਕਾਰਗੋ ਬਿਕਮਸ ਅਨਇੰਸ਼ੋਰੇਬਲ, ਤੇ ਜੇ ਕਾਰਗੋ ਦੀ ਇੰਸ਼ੋਰੈਂਸ ਨਾ ਹੋਈ ਤੇ ਉਹ ਕਿੱਡਾ ਵੱਡਾ ਅਸਰ ਜਿਹੜਾ ਟਰੱਕਿੰਗ ਇੰਡਸਟਰੀ ਤੇ ਆਉਣ ਵਾਲੇ ਸਮੇਂ 'ਚ ਪਊਗਾ। ਯਾ ਦੇਖੋ ਜੀ, ਇਸ ਚੀਜ਼ ਤੋਂ ਤੇ ਮੈਂ ਨਹੀਂ ਕਹਿ ਸਕਦਾ ਕਿ ਇੰਸ਼ੋਰੈਂਸ ਕੰਪਨੀ ਪੈਸੇ ਕਿੱਦਾਂ ਬਣਾਊਗੀ, ਵੀ ਅੱਜ ਤੱਕ ਇੰਸ਼ੋਰੈਂਸ ਕੰਪਨੀ ਪੈਸੇ ਉਹ ਬਣਾਉਂਦੀ ਆਈ ਆ। ਪਰ ਆਹ ਜਿਹੜਾ ਮਾਹੌਲ ਚੱਲ ਰਿਹਾ ਹੈਗਾ, ਆਹ ਜਿਹੜਾ ਕੰਮ ਚੱਲ ਰਿਹਾ ਹੈਗਾ, ਇਹ ਡੈਫੀਨੇਟਲੀ ਬਹੁਤ ਜ਼ਿਆਦਾ ਮਾੜਾ ਹੈਗਾ। ਰੁਝਾਨ ਜਿਹੜਾ ਹੈਗਾ ਆ ਉਹ ਬਹੁਤ ਮਾੜਾ ਹੈਗਾ ਇੱਧਰ ਨੂੰ। ਔਰ ਖਾਸ ਕਰਕੇ ਇੱਥੇ ਆਪਣੇ ਰੀਸੈਂਟਲੀ ਵੀ ਹੁਣ 3-4 ਜਣੇ ਫੜੇ ਗਏ ਆ। ਔਰ ਐਵਰੀ ਡੇ ਘੱਟੋ ਘੱਟ 4 ਤੋਂ 5 ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ, ਜਿਹਦੇ ਵਿੱਚ ਕੀ ਦੱਸਿਆ ਜਾਂਦਾ ਕਿ ਸਾਡਾ ਅੱਛਾ। ਫਿਰ ਇੱਥੇ ਇਹ ਵੀ ਦੇਖੋ, ਹੈਰਾਨੀ ਦੀ ਗੱਲ ਇਹ ਆ ਕਿ ਰਾਜਕਿਰਨ, ਜਦੋਂ ਕੋਈ ਟ੍ਰੇਲਰ ਚੋਰੀ ਹੁੰਦਾ ਆ, ਕੁਛ ਹੁੰਦਾ ਆ, ਤੇ ਜਿਹੜੇ ਟਰੱਕਰ ਹੈਗੇ ਆ, ਜਿਹੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਆ, ਉਹ ਕਹਿੰਦੇ ਜੀ ਅਸੀਂ ਪੁੱਛ-ਗਿੱਛ ਕੀਤੀ। ਪੁਲਿਸ ਤਾਂ ਬੇਸਿਕਲੀ ਪੁਲਿਸ ਵਾਲਿਆਂ ਨੂੰ ਕਾਲ ਕਰਦੇ, ਪੁਲਿਸ ਵਾਲੇ ਕੇਸ ਦਰਜ ਕਰ ਲੈਂਦੇ ਆ, ਵਟ ਐਵਰ। ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਸਲੋ ਕਾਰਵਾਈ ਆ ਅਜੇ ਤੱਕ। ਇਹ ਸੁਣਨ 'ਚ ਆਇਆ ਕਿ ਲੋਕੀ ਇੱਕ ਦੂਜੇ ਨੂੰ ਕਾਲਾਂ ਕਰਦੇ, ਪਤਾ ਕਰਦੇ, ਅੱਛਾ ਯਾਰ ਆਹ ਬੰਦੇ ਕਰਦੇ ਆ ਇਹੋ ਜਿਹੇ ਕੰਮ ਦਾ ਪਤਾ ਕਰ। ਲੋਕੀ ਦੱਸ ਰਹੇ ਆ ਕਿ ਪਤਾ ਲੱਗ ਜਾਂਦਾ ਕਿੱਥੇ ਆ ਟ੍ਰੇਲਰ, ਕਿਹਨਾਂ ਦੇ ਕੋਲ ਆ, ਸਾਰਾ ਕੁਛ। ਉਹ ਕਹਿੰਦੇ ਤੁਸੀਂ 2-4 ਦਿਨ ਹੋਰ ਵੇਟ ਕਰ ਲਓ, ਆਪਾਂ ਖਾਲੀ ਕਰਕੇ ਤੁਹਾਨੂੰ ਦੇ ਦਿੰਦੇ ਆ। ਇੱਥੋਂ ਤੱਕ ਜਿਹੜੀ ਚੀਜ਼ ਆ ਇਹ ਆਪਣੀ ਕਮਿਊਨਿਟੀ ਦੇ ਵਿੱਚ ਫੈਲ ਚੁੱਕੀ ਆ ਕਿ ਪੁਲਿਸ ਨੂੰ ਕਾਲ ਕਰਨ ਦੀ ਬਜਾਏ ਅੰਦਰੂਨੀ ਮਤਲਬ ਖੇਤਰਾਂ ਦੇ ਵਿੱਚ ਕਾਲ ਕਰਕੇ, ਅੰਦਰੂਨੀ ਆਪਣੇ ਲਿੰਕ ਬਣਾ ਦੇਖ ਕੇ, ਮਤਲਬ ਪਤਾ ਹੈ ਵੀ ਕੌਣ ਲੈ ਕੇ ਗਏ ਆ। ਐਗਜ਼ੈਕਟਲੀ ਸਿੱਧੀ ਉਹਨਾਂ ਨਾਲ ਹੀ ਗੱਲਬਾਤ ਕਰ ਲਓ। ਹਾਂ, ਉਹ ਮਤਲਬ ਇੱਥੋਂ ਤੱਕ ਕਹਿ ਰਹੇ ਆ ਕਿ ਤੁਸੀਂ ਕੋਈ 2-4 ਦਿਨ ਵੇਟ ਕਰ ਲਓ, ਤੁਹਾਡਾ ਟ੍ਰੇਲਰ ਸੇਫ ਹੈ, ਕਾਰਗੋ ਅਸੀਂ ਰੱਖ ਲੈਂਦੇ ਆ ਤੇ ਕਾਰਗੋ ਫੜ ਲਾਂਗੇ, ਟ੍ਰੇਲਰ ਦੇ ਦਿਆਂਗੇ। ਬੜੇ ਭਲੇ ਮਾਨਸਾ। ਸੋ ਇਹੀ ਮੈਂ ਰਮਨ ਜੀ ਤੁਹਾਡੇ ਨਾਲ ਗੱਲ ਪਹਿਲਾਂ ਜਿਹੜੀ ਡਿਸਕਸ ਕਰ ਰਿਹਾ ਸੀ ਨਾ ਵੀ ਕਾਰਗੋ ਦੀ ਇੰਸ਼ੋਰੈਂਸ ਦਾ ਕਿਉਂ ਰੌਲਾ ਪੈ ਰਿਹਾ। ਉਹ ਇੰਸ਼ੋਰੈਂਸ ਜਰਨਲ ਮੈਗਜ਼ੀਨ ਉਹ ਇਹ ਕਹਿੰਦਾ ਵੀ ਇਹ ਕਾਰਗੋ ਚੋਰੀ ਹੋ ਰਿਹਾ ਆ, ਜਾਂ ਇਹ ਬੰਦਾ ਕੋਈ ਫਰਾਡ ਕਰ ਰਿਹਾ, ਜਾਂ ਸਾਈਬਰ ਇੰਟਰੂਜ਼ਨ ਹੈਗਾ, ਵਿੱਚੋਂ ਰਲੇ ਹੋਏ ਆ, ਕੌਣ ਇਹਦੇ 'ਚ ਫਾਲਟ ਤੇ ਹੈਗਾ ਆ। ਠੀਕ ਹੈ ਕਿ ਨਹੀਂ? ਉਹ ਕਹਿੰਦੇ ਵੀ ਹੈਂਡਲ ਕਰਨਾ ਸਾਡੇ ਲਈ ਬਹੁਤ ਔਖਾ ਹੈਗਾ। ਉਹ ਠੀਕ ਆ, ਤੁਸੀਂ ਕਹਿੰਦੇ ਵੀ ਇੰਸ਼ੋਰੈਂਸ ਕੰਪਨੀਆਂ ਨੇ ਪੈਸੇ ਬਣਾਏ ਆ, ਪਰ ਤੁਸੀਂ ਉਸ ਹਿਸਾਬ ਨਾਲ ਦੇਖੋ ਵੀ ਜੇ $725 ਮਿਲੀਅਨ ਇੱਕ ਸਾਲ ਦੇ ਵਿੱਚ ਕਾਰਗੋ ਥੈਫਟ ਹੋਇਆ ਹੋਊਗਾ। ਤੁਸੀਂ ਟਰੱਕਿੰਗ 'ਚ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਦੇਖੋ ਕਾਰਗੋ ਦੀ ਇੰਸ਼ੋਰੈਂਸ ਕਿੰਨੀ ਕੁ ਹੁੰਦੀ ਸੀ, 1000-1200, ਕਿੱਥੋਂ ਕਿੱਥੇ ਤੱਕ ਰੇਟ ਜਿਹੜੇ ਚੱਲ ਗਏ ਹੈਗੇ। ਸੋ ਅਲਟੀਮੇਟਲੀ ਜਦੋਂ ਉਹਨਾਂ ਨੂੰ ਪ੍ਰੋਫਿਟੇਬਲ ਨਾ ਹੋਇਆ ਤੇ ਉਹਨਾਂ ਨੇ ਇਹੀ ਕੰਮ ਕਰਨਾ। ਨਹੀਂ, ਬਿਲਕੁਲ ਨਹੀਂ। ਉਹ ਤਾਂ ਚਲੋ ਆਪਾਂ ਗੱਲ ਇੰਸ਼ੋਰੈਂਸ ਦੀ ਜਿਹੜੀ ਆ ਉਹ ਤਾਂ ਡਿਫਰੈਂਟ ਆਪਾਂ ਹੈਗੀ ਆ। ਪਰ ਜਿਹੜਾ ਇਹ ਹਾਲਾਤ ਆਪਣੇ ਬਣੇ ਹੋਏ ਆ ਕਿ ਆਪਣੀ ਕਮਿਊਨਿਟੀ ਦਾ ਇੰਨਾ ਕੁ ਜ਼ਿਆਦਾ ਨਾਂ ਜਿਹੜਾ ਵਿੱਚ ਆ ਰਿਹਾ ਹੈਗਾ, ਇੰਨੀ ਕੁ ਬਦਨਾਮੀ ਹੋ ਰਹੀ ਆ, ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਸਾਡਾ ਇਸ ਇੰਡਸਟਰੀ ਦੇ ਵਿੱਚ ਸਾਡਾ ਜਿਹੜਾ ਕਿਰਦਾਰ ਆ, ਜਾਂ ਇਸ ਇੰਡਸਟਰੀ ਸਾਡੀ ਜਿਹੜੀ ਇੱਕ ਸਮੇਂ 'ਤੇ ਸਾਡੇ ਐਗਜ਼ਾਮਪਲ ਦਿੱਤੇ ਜਾਂਦੇ ਸੀਗੇ ਕਿ ਇਸ ਇੰਡਸਟਰੀ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਬੰਦੇ, ਇਮਾਨਦਾਰ ਔਰ ਕੰਮ ਕਰਨ ਵਾਲੇ ਬੰਦੇ ਆ, ਉਹ ਮੇਰੇ ਖਿਆਲ ਬਹੁਤ ਜ਼ਿਆਦਾ ਇਸ ਵੇਲੇ ਡੈਮੇਜ ਹੋ ਰਿਹਾ ਹੈਗਾ। ਬਹੁਤ ਜ਼ਿਆਦਾ। ਤੇ ਉਹ ਦੋ ਕਮਿਊਨਿਟੀਆਂ ਦਾ ਨਾਮ ਤੁਸੀਂ ਦੇਖਦੇ ਹਾਂ ਹਮੇਸ਼ਾ ਹੀ, ਉਹ ਹੁਣ ਤਾਂ ਓਪਨਲੀ ਕਹਿ ਰਹੇ ਆ ਵੀ ਪੰਜਾਬੀ ਕਮਿਊਨਿਟੀ ਤੇ ਅਰਮੀਨੀਅਨ ਕਮਿਊਨਿਟੀ, 2 ਕਮਿਊਨਿਟੀਆਂ ਦਾ ਨਾਂ ਸ਼ਰੇਆਮ ਨਿਊਜ਼ ਪੇਪਰਸ ਦੇ ਵਿੱਚ ਆ ਰਿਹਾ ਵੀ ਇਹ ਕਾਰਗੋ ਥੈਫਟ 'ਚ ਇਨਵੋਲਵ ਆ। ਜੀ।